ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 10 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਅੱਜ ਦੇ ਪ੍ਰੋਗਰਾਮਾਂ ਦੇ ਸਾਡੇ ਸਪਾਂਸਰ ਹੈਗੇ ਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ ਕੈਲੀਫੋਰਨੀਆ ਤੋਂ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਅਵਤਾਰ ਸਿੰਘ ਮੰਜਲ, ਅਮਰਜੀਤ ਸਿੰਘ ਤੇ ਨਛੱਤਰ ਸਿੰਘ, ਅਮਰਜੀਤ ਸਿੰਘ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ, ਪਰਮਜੀਤ ਸਿੰਘ ਦਿਓਲ, ਲਖਵੀਰ ਸਮਰਾ, ਕਮਲਜੀਤ ਸਿੰਘ ਤੇ ਮੱਖਣ ਸਿੰਘ ਦੌਲਤਪੁਰੀਆ, ਮੇਜਰ ਸਿੰਘ ਸਿੱਧੂ, ਬਰਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ, ਹਰਜੀਤ ਸਿੰਘ, ਕਰਨੈਲ ਸਿੰਘ ਰੰਧਾਵਾ, ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਘੋਲੀਆ ਟਰੱਕ ਡਰਾਈਵਿੰਗ ਸਕੂਲ, ਐਂਟੀਲੋਪ ਟਰੱਕ ਸਟਾਪ ਤੇ ਗੁਰਦੀਪ ਸਿੰਘ ਨਾਹਲ। ਅੱਜ ਦੀਆਂ ਖਬਰਾਂ ਵੱਲ ਚੱਲੀਏ। ਖਬਰਾਂ ਤੋਂ ਪਹਿਲਾਂ ਜਿੰਨੇ ਵੀ ਸਾਡੇ ਸਰੋਤੇ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਸੁਣ ਰਹੇ ਹੋ, ਅੱਜ ਤੁਹਾਡੇ ਘਰਾਂ ਦੀ ਪ੍ਰੋਪਰਟੀ ਟੈਕਸ ਦੇਣ ਦੀ ਲਾਸਟ ਡੇਟ ਆ ਦਸੰਬਰ 10। 12 ਵਜੇ ਤੋਂ ਪਹਿਲਾਂ ਜੇ ਤੁਸੀਂ ਆਪਣਾ ਪ੍ਰੋਪਰਟੀ ਟੈਕਸ ਦੇ ਦੋਗੇ ਤਾਂ ਤੁਹਾਨੂੰ ਪਲੰਟੀ ਨਹੀਂ ਕੋਈ ਦੇਣੀ ਪਊਗੀ, ਨਹੀਂ ਤਾਂ ਪ੍ਰੋਪਰਟੀ ਟੈਕਸ ਦੀ ਪਲੰਟੀ 10% ਹੁੰਦੀ ਆ। ਸੋ ਬਹੁਤ ਵਾਰ ਆਪਾਂ ਕਾਲ ਕਰ ਜਾਂਦੇ ਆ ਬਿੱਲ ਸੈਂਡ ਕਰਨ ਦੇ ਵਿੱਚ ਅਤੇ ਇਹਦੇ ਵਿੱਚ ਉਹ ਮਾਫੀ ਕੋਈ ਨਹੀਂ ਦਿੰਦੇ ਹੈਗੇ। ਸੋ ਪਲੀਜ਼ ਨੋਟ ਕਰ ਲਓ, ਜਿਹੜੇ ਵੀ ਘਰਾਂ ਦੇ ਮਾਲਕ ਹੈਗੇ ਆ, ਤੁਹਾਡੇ ਪ੍ਰੋਪਰਟੀ ਟੈਕਸ ਆਇਓ ਆ, ਪ੍ਰੋਪਰਟੀ ਟੈਕਸ ਸੈਂਡ ਕਰਨ ਦੀ ਅੱਜ ਲਾਸਟ ਡੇਟ ਹੈਗੀ ਆ ਦਸੰਬਰ 10 ਰਾਤ ਦੇ 12 ਵਜੇ ਤੋਂ ਪਹਿਲਾਂ ਜਿਹੜਾ ਆ ਪਲੀਜ਼ ਪ੍ਰੋਪਰਟੀ ਟੈਕਸ ਜਿਹੜਾ ਆ ਆਪਣਾ ਸੈਂਡ ਕਰ ਦਿਓ। ਨਹੀਂ ਤਾਂ ਫਿਰ ਅੱਜ ਕੱਲ੍ਹ ਕਿਉਂਕਿ ਪ੍ਰੋਪਰਟੀ ਟੈਕਸ ਬਹੁਤ ਜ਼ਿਆਦਾ ਆ, ਕਿਸੇ ਦਾ 3000 4000 5000 ਅਤੇ 10% ਵੀ ਪਲੰਟੀ ਲਾ ਲਓ ਅਤੇ ਉਹ ਕਿੰਨਾ ਵੱਡਾ ਅਮਾਊਂਟ ਬਣ ਜਾਂਦਾ ਹੈਗਾ। ਸੋ ਪਲੀਜ਼ ਅੱਜ ਟਾਈਮ ਸਿਰ ਜਿਹੜੇ ਭੁੱਲ ਗਏ ਆ, ਔਨਲਾਈਨ ਜਾ ਕੇ ਅੱਜ ਕੱਲ੍ਹ ਇਹਨਾਂ ਨੇ ਬਹੁਤ ਸੌਖਾ ਕਰਤਾ। ਜੇ ਤੁਸੀਂ ਔਨਲਾਈਨ ਪ੍ਰੋਪਰਟੀ ਟੈਕਸ ਪੇ ਕਰਦੇ ਆ ਚੈੱਕ ਦੇ ਰਾਹੀਂ ਅਤੇ ਕੋਈ ਉਹ ਸਰਵਿਸ ਫੀਸ ਨਹੀਂ ਚਾਰਜ ਕਰਦੇ। ਮੈਂ 3-4 ਕਾਉਂਟੀਜ਼ ਚੈੱਕ ਕੀਤਾ, ਸੈਂਟਾ ਕਲਾਰਾ ਕਾਉਂਟੀ, ਕਰਨ ਕਾਉਂਟੀ ਅਤੇ ਫ੍ਰਿਜ਼ਨੋ ਕਾਉਂਟੀ। ਸੈਕਰਾਮੈਂਟੋ ਕਾਉਂਟੀ ਵਾਲੇ $1.5 ਚਾਰਜ ਕਰਦੇ ਆ, ਪਰ ਜੇ ਤੁਸੀਂ ਬਾਈ ਕ੍ਰੈਡਿਟ ਕਾਰਡ ਦੇਵੋਗੇ ਉਹ 2 ਤੋਂ 2.5% ਉਹ ਚਾਰਜ ਕਰਦੇ ਆ। ਸੋ ਪਲੀਜ਼ ਇਹ ਨੋਟ ਕਰ ਲਿਓ ਸਾਰੇ ਘਰਾਂ ਦੇ ਮਾਲਕ ਜਿਹੜੇ ਜਿਹਦਾ ਵੀ ਪ੍ਰੋਪਰਟੀ ਟੈਕਸ ਦੇਣ ਵਾਲਾ, ਚਾਹੇ ਤੁਹਾਡਾ ਬਿਜ਼ਨਸ ਆ, ਅਤੇ ਅੱਜ ਲਾਸਟ ਡੇਟ ਹੈਗੀ ਆ। ਅਗਲੀ ਖਬਰ ਵੱਲ ਚੱਲੀਏ। PBS ਜਿਹੜਾ ਹੈਗਾ ਆ ਉਹ ਡਾਕੂਮੈਂਟਰੀ ਜਿਹੜੀ ਉਹਨਾਂ ਨੇ ਸਿੱਖ ਧਰਮ ਦੇ ਉੱਤੇ ਬਣਾਈ ਹੈਗੀ ਆ, ਸਿੱਖ ਅਵੇਅਰਨੈਸ ਕੈਂਪੇਨ ਦੇ ਤਹਿਤ, ਉਹ ਦਸੰਬਰ 9 ਅਤੇ ਦਸੰਬਰ 10 ਦੋਨੋਂ ਦਿਨ ਆਪਣੇ ਜਿਹੜੇ ਆ 100 ਤੋਂ ਵੱਧ ਜਿਹੜੇ PBS ਦੇ ਸਟੇਸ਼ਨਸ ਆ ਉਹਨਾਂ ਦੇ ਉੱਤੇ ਉਹ ਡਾਕੂਮੈਂਟਰੀ ਲਾਈਵ ਏਅਰ ਕੀਤੀ ਜਾਊਗੀ 40 ਸਟੇਟਾਂ ਦੇ ਵਿੱਚ। ਇਹ ਗੁਰੂ ਨਾਨਕ ਦੇਵ ਜੀ ਦੀਆਂ ਟੀਚਿੰਗਸ ਦੇ ਉੱਤੇ, ਇਕੁਐਲਿਟੀ ਦੇ ਉੱਤੇ, ਟੋਲਰੈਂਸ ਦੇ ਉੱਤੇ ਇਹ ਜਿਹੜੀ ਆ ਡਾਕੂਮੈਂਟਰੀ ਬਣੀ ਆ। 3rd ਟਾਈਮ ਏਅਰ ਹੋਣੀ ਹੈਗੀ ਆ। ਸਾਰਿਆਂ ਨੂੰ ਪਤਾ ਆ ਵੀ 5ਵਾਂ ਦੁਨੀਆ ਦਾ ਲਾਰਜੈਸਟ ਧਰਮ ਸਿੱਖ ਧਰਮ ਹੈਗਾ ਆ। ਸੋ ਇਸ ਡਾਕੂਮੈਂਟਰੀ ਦੇ ਵਿੱਚ ਕਾਫੀ ਵੱਖ-ਵੱਖ ਧਰਮਾਂ ਦੇ ਲੋਕ ਆਪਣੇ ਜਿਹੜੇ ਵਿਊਜ਼ ਆ ਉਹ ਦੇ ਰਹੇ ਆ। 90 ਮਿੰਟ ਦੀ ਇਸ ਡਾਕੂਮੈਂਟਰੀ ਦੇ ਵਿੱਚ ਸਿੱਖ ਐਕਸਪਰਟਸ ਵੀ ਹੈਗੇ ਆ, ਅਮਰੀਕਨ ਇੰਟਰਫੇਥ ਲੀਡਰਸ ਵੀ ਹੈਗੇ ਆ, ਵਿਸ਼ਵ ਚੇਨ ਕ੍ਰਿਸਚੀਅਨ ਲੀਡਰ ਆ, ਅਤੇ ਫਾਰਮਰ ਹੈੱਡ ਆਫ ਵਾਸ਼ਿੰਗਟਨ ਨੈਸ਼ਨਲ ਕੈਥੇਡਰਲ ਬੌਬ ਥਰਮਨ ਆ, ਅਤੇ ਬੁੱਧਿਸਟ ਸਕਾਲਰ ਵੀ ਹੈਗੇ ਆ ਇਹਦੇ ਵਿੱਚ। ਅਤੇ ਇਸ ਤੋਂ ਬਿਨਾਂ 50 ਤੋਂ ਵੱਧ ਹੋਰ ਇਨਫਲੂਐਂਸ਼ੀਅਲ ਜਿਹੜੇ ਲੋਕ ਆ ਉਹ ਹੈਗੇ ਆ। ਸੋ 3rd ਟਾਈਮ ਦਿਖਾਈ ਜਾ ਰਹੀ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਲੀਜ਼ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸਿਓ ਇੰਗਲਿਸ਼ ਦੇ ਵਿੱਚ ਇਹ ਜਿਹੜੀ PBS ਵੱਲੋਂ ਡਾਕੂਮੈਂਟਰੀ ਸਿੱਖ ਧਰਮ ਦੇ ਉੱਤੇ ਦਿਖਾਈ ਜਾ ਰਹੀ ਹੈਗੀ ਆ। ਅਗਲੀ ਖਬਰ ਵੱਲ ਚੱਲੀਏ। ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਜੌਨਸਨ, ਉਹਨਾਂ ਦੀ ਸਰਕਾਰ ਹੁਣ ਇੱਕ ਤਰ੍ਹਾਂ ਨਾਲ ਕ੍ਰਾਈਸਿਸ ਦੇ ਵਿੱਚ ਆ, ਕਿਉਂਕਿ ਗਵਰਨਮੈਂਟ ਨੇ ਜਿਹੜੇ ਇੰਪਲਾਈਜ਼ ਆ ਉਹਨਾਂ ਨੇ ਕਾਫੀ ਪਾਰਟੀਆਂ ਕੀਤੀਆਂ, ਔਰ ਪਾਰਟੀਆਂ ਵੀ ਉਦੋਂ ਕੀਤੀਆਂ ਜਦੋਂ ਉੱਥੇ ਬੈਨ ਲਾਇਆ ਆ ਵੀ ਇੰਨੇ ਤੋਂ ਵੱਧ ਲੋਕ ਪਾਰਟੀ ਨਹੀਂ ਕਰ ਸਕਦੇ। ਅਤੇ ਉਹਨਾਂ ਪਾਰਟੀਆਂ ਦੇ ਵਿੱਚ ਜਿਹੜੇ ਆ ਬਿਨਾਂ ਮਾਸਕ ਤੋਂ ਵੀ ਜਿਹੜੇ ਮੈਂਬਰਸ ਆ ਉਹਨਾਂ ਨੇ ਹਿੱਸਾ ਲਿਆ ਆ। 2020 ਦੇ ਵਿੱਚ ਕ੍ਰਿਸਮਸ ਪਾਰਟੀ ਇੱਕ ਬਰੋਕ ਹੋਈ ਸੀ। 40 ਤੋਂ 50 ਜਿਹੜੇ ਜੌਨਸਨ ਦੇ ਮੈਂਬਰ ਹੈਗੇ ਆ ਉਹਨਾਂ ਦੇ ਸਟਾਫ ਦੇ, ਉਹਨਾਂ ਨੇ ਸੈਲੀਬ੍ਰੇਸ਼ਨ ਕੀਤੀ ਆ। ਸੋ ਹੁਣ ਲੋਕ ਇਸ ਗੱਲ ਨੂੰ ਬੜੇ ਔਖੇ ਆ ਵੀ ਦੇਖੋ ਸਾਡੇ 'ਤੇ ਤਾਂ ਇਹ ਕੰਡੀਸ਼ਨਾਂ ਲਾ ਰਹੇ ਆ, ਆਪ ਇਹ ਕੀ ਕੰਮ ਕਰ ਰਹੇ ਆ। ਆਪਾਂ ਅਮਰੀਕਾ 'ਚ ਵੀ ਦੇਖਿਆ ਸੀ
ਸਾਡੀ ਖੁਦ ਦੀ ਸਟੇਟ ਕੈਲੀਫੋਰਨੀਆ ਦੇ ਵਿੱਚ ਕੈਲੀਫੋਰਨੀਆ ਦੇ ਗਵਰਨਰ ਸਾਹਿਬ ਆਪ ਪਾਰਟੀਆਂ ਕਰ ਰਹੇ ਸੀ ਤੇ ਲੋਕਾਂ ਨੂੰ ਸੀ ਵੀ ਨਹੀਂ ਜੀ ਤੁਸੀਂ ਤਾਂ ਮਾਸਕ ਪਾਏ ਤੋਂ ਬਿਨਾਂ ਕਿਸੇ ਅੰਦਰ ਰੈਸਟੋਰੈਂਟ ਦੇ ਜਾ ਹੀ ਨਹੀਂ ਸਕਦੇ। ਇਸੇ ਤਰ੍ਹਾਂ ਹਾਊਸ ਸਪੀਕਰ ਨੈਂਸੀ ਪਲੋਸੀ ਉਹ ਆਪ ਤਾਂ ਉਹਨਾਂ ਨੇ ਬਹੁਤ ਰੌਲਾ ਪਾਇਆ ਵੀ ਦੇਖੋ ਜੀ ਮਾਸਕ ਬੜਾ ਜ਼ਰੂਰੀ ਆ, ਇੱਦਾਂ ਨਹੀਂ ਹੋਣਾ ਚਾਹੀਦਾ। ਪਰ ਸੈਨ ਫਰਾਂਸਿਸਕੋ ਦੇ ਵਿੱਚ ਆਪ ਉਹ ਬਿਊਟੀ ਪਾਰਲਰ ਦੇ ਜਾਂਦੀ ਹੋਈ ਉਹਨਾਂ ਦੀਆਂ ਪਿਕਚਰਾਂ ਆ ਗਈਆਂ ਸੀਆਂ ਬਾਹਰ। ਸੋ ਇਹ ਜਿਹੜੇ ਲੀਡਰ ਆ ਕਹਿੰਦੇ ਕੁਛ ਆ, ਆਪ ਕੁਛ ਕਰਦੇ ਹੈਗੇ ਆ। ਅਗਲੀ ਖਬਰ ਵੱਲ ਚਲੀਏ। ਨੋਬਲ ਪੀਸ ਪ੍ਰਾਈਜ਼ ਵਿਨਰਸ ਜਿਹੜੇ ਆ ਉਹਨਾਂ ਨੇ ਅੱਜ ਕਿਹਾ ਆ ਵੀ ਜਿਹੜੀ ਇਨਫੋਰਮੇਸ਼ਨ ਆ ਖਾਸ ਕਰਕੇ ਨਿਊਜ਼ ਨੂੰ ਲੈ ਕੇ ਉਹਦੇ ਵਿੱਚ ਬਹੁਤ ਸਾਰੀ ਡਿਸਇਨਫੋਰਮੇਸ਼ਨ ਆ, ਗਲਤ ਇਨਫੋਰਮੇਸ਼ਨ ਜਾ ਰਹੀ ਹੈਗੀ ਆ। ਜਰਨਲਿਸਟ ਮਰੀਆ ਰੈਸਾ ਤੇ ਡਮਿਟਰੀ ਮੋਰਟੋਵ ਇਹ ਦੋਨਾਂ ਨੇ ਅੱਜ ਐਲ ਜਜ਼ੀਰਾ ਜਿਹੜਾ ਮੀਡੀਆ ਆਊਟਲੈਟ ਆ ਉਹਦੇ ਨਾਲ ਇੰਟਰਵਿਊ ਦੇ ਦੌਰਾਨ ਦੱਸਿਆ ਵੀ ਜਿਹੜੀ ਸੁਸਾਇਟੀ ਆ ਇਹ ਇੱਕ ਤਰ੍ਹਾਂ ਦੇ ਨਾਲ ਬਹੁਤ ਡੇਂਜਰਸ ਮੋਡ ਦੇ ਉੱਤੇ ਹੈਗੀ ਆ, ਕਿਉਂਕਿ ਜਿਹੜੀਆਂ ਇਨਫੋਰਮੇਸ਼ਨ ਆ ਬਹੁਤ ਗਲਤ ਜਿਹੜੀ ਦਿੱਤੀ ਜਾ ਰਹੀ ਆ। ਆਪਾਂ ਦੇਖੀਆਂ ਸਰਕਾਰਾਂ ਤਾਂ ਕਿੰਨੀ ਜ਼ਿਆਦਾ ਜਿਹੜੀ ਗਲਤ ਇਨਫੋਰਮੇਸ਼ਨ ਦੇ ਰਹੀਆਂ ਹੈਗੀਆਂ ਆ। ਤੁਸੀਂ ਹਰ ਰੋਜ਼ ਸੁਣਦੇ ਹੀ ਆ, ਸਾਡੇ ਵੀ ਜਿਹੜੇ ਸਟੂਡੀਓ ਹੈਗਾ ਉੱਥੇ ਤੁਸੀਂ ਸੁਣਦੇ ਹੈਗੇ ਆ ਵੀ ਕਿਸ ਤਰ੍ਹਾਂ ਵੱਖ-ਵੱਖ ਜਿਹੜੇ ਮੀਡੀਆ ਆਊਟਲੈਟਸ ਆ ਉਹ ਗਵਰਨਮੈਂਟ ਦੇ ਚਮਚੇ ਬਣ ਜਾਂਦੇ ਆ ਤੇ ਗਵਰਨਮੈਂਟ ਪੱਖੀ ਖਬਰਾਂ ਦਿੰਦੇ ਆ। ਕਿਸਾਨ ਮੋਰਚੇ ਦੇ ਸੰਬੰਧ ਵਿੱਚ ਆਪਾਂ ਦੇਖਿਆ ਹੀ ਆ ਵੀ ਕਿਸ ਤਰ੍ਹਾਂ ਉਹਨਾਂ ਨੂੰ ਜਿਹੜੇ ਇੰਡੀਆ ਦਾ ਮੀਡੀਆ ਸੀ ਪੂਰੇ ਗੌਰਮੈਂਟ ਦੇ ਉਹ ਚਮਚੇ ਬਣੇ ਹੋਏ ਸੀ, ਕਿਸ ਤਰ੍ਹਾਂ ਉਹਨਾਂ ਨੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਫਿਰ ਵੀ ਜਿਹੜੇ ਕਿਸਾਨ ਆ ਆਪਣੇ ਉਹ ਜਿੱਤ ਪ੍ਰਾਪਤ ਕਰ ਗਏ। ਅਗਲੀ ਖਬਰ H1B ਵੀਜ਼ਾ ਦੇ ਸੰਬੰਧ ਦੇ ਵਿੱਚ ਆ। ਉਹਦੇ ਫਰਾਡ ਬਹੁਤ ਆਉਂਦੇ ਰਹਿੰਦੇ ਆ। ਪਿਛਲੇ ਦਿਨਾਂ ਦੇ ਵਿੱਚ ਸੰਨੀਵਿਲ ਤੋਂ ਇੱਕ ਜਿਹੜਾ ਬੰਦਾ ਆ ਇੰਡੀਅਨ ਮੂਲ ਦਾ ਉਸ ਨੂੰ ਚਾਰਜ ਕੀਤਾ ਗਿਆ ਸੀ ਵੀ ਉਸਨੇ 100 ਤੋਂ ਵੱਧ ਇਲੀਗਲ ਤਰੀਕੇ ਦੇ ਨਾਲ ਲੋਕ H1 ਵੀਜ਼ੇ 'ਤੇ ਲਿਆਂਦੇ ਸੀ। ਅੱਜ ਇੱਕ ਮੇਜਰ ਟੈਕ ਇੰਪਲਾਇਰ ਜਿਹੜਾ ਹੈਗਾ ਸਿਲੀਕਨ ਵੈਲੀ ਦਾ, ਉਹਨਾਂ ਨੇ ਇਹ ਕਿਹਾ ਆ ਵੀ ਇੱਕ HCL ਕਰਕੇ ਜਿਹੜੀ ਇਹ ਕੰਸਲਟਿੰਗ ਏਜੰਸੀ ਆ ਇਹ ਆਪਣੇ ਲੋਕਾਂ ਨੂੰ H1B ਵੀਜ਼ੇ 'ਤੇ ਲਿਆਂਦੀ ਆ ਤੇ ਉਹਨਾਂ ਦੀ ਜਿਹੜੀ ਤਨਖਾਹਾਂ ਆ ਉਹਦੇ ਵਿੱਚ ਚੋਰੀ ਕਰਦੀ ਹੈਗੀ ਆ ਵੀ ਉਹਨਾਂ ਨੂੰ ਹਾਇਰ ਕਿਸੇ ਕੰਮ ਦੇ ਲਈ ਲਿਆਂਦਾ ਜਾਂਦਾ ਤੇ ਕੰਮ ਉਹਨਾਂ ਤੋਂ ਜਿਹੜਾ ਆ ਕੋਈ ਹੋਰ ਕਰਾਇਆ ਜਾਂਦਾ ਹੈਗਾ ਆ। ਇਹ ਪਹਿਲੀ ਵਾਰੀ ਨਹੀਂ ਹੋਇਆ, ਬਹੁਤ ਵਾਰ ਇੱਦਾਂ ਦੇ ਜਿਹੜੇ ਚਾਰਜਸ ਆ ਖਾਸ ਕਰਕੇ ਜਿਹੜੀਆਂ ਕੰਸਲਟੈਂਸੀਜ਼ ਹੈਗੀਆਂ ਉਹਨਾਂ ਦੇ ਉੱਤੇ ਲੱਗਦੇ ਰਹੇ ਆ, ਕਿਉਂਕਿ ਉਹ ਆਪ ਤਾਂ ਉਹਨਾਂ ਦੇ ਕੋਲ ਕੋਈ ਕੰਮ ਨਹੀਂ ਹੁੰਦਾ, ਵੱਖ-ਵੱਖ ਕੰਪਨੀਆਂ 'ਚ ਉਹ ਇੰਪਲਾਈ ਕਰਦੇ ਹੈਗੇ ਆ ਜਿਹੜੇ ਉਹ ਲੋਕਾਂ ਨੂੰ H1B ਵੀਜ਼ੇ ਦੇ ਉੱਤੇ ਲੈ ਕੇ ਆਉਂਦੇ ਆ। ਸੋ ਜਿਹੜੇ ਡਾਇਰੈਕਟ ਕੰਪਨੀਆਂ 'ਚ ਆਉਂਦੇ ਆ ਉਹਨਾਂ ਦਾ ਜਿਹੜਾ ਸਾਰਾ ਪੇਪਰ ਵਰਕ ਸਹੀ ਹੁੰਦਾ। ਸੋ ਜਿਹੜੇ ਇੱਦਾਂ ਆਉਂਦੇ ਹੈਗੇ ਆ ਉਹਨਾਂ ਦੇ ਜਿਹੜੇ ਪੇਪਰ ਵਰਕ ਦੇ ਵਿੱਚ ਬਹੁਤ ਹੇਰਾਫੇਰੀ ਹੁੰਦੀ ਆ। ਸੋ ਇਸ ਕਰਕੇ ਇਸ ਕੰਪਨੀ ਦਾ ਨਾਂ ਹੁਣ ਜਿਹੜਾ ਆ ਪੂਰੀ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਹੈਗਾ। ਅਗਲੀ ਖਬਰ ਵੱਲ ਚਲੀਏ। ਗਿਸਲੇਨ ਮੈਕਸਵੈਲ ਜਿਹੜੀ ਜੈਫਰੀ ਆਈਪਸਟਾਈਨ ਦੀ ਸਹਾਇਕ ਸੀਗੀ, ਉਹਦਾ ਸੈਕਸ ਟ੍ਰੈਫਿਕਿੰਗ ਦਾ ਟਰਾਇਲ ਚੱਲ ਰਿਹਾ ਸੀ ਪਿਛਲੇ ਕਈ ਦਿਨਾਂ ਤੋਂ। ਅੱਜ ਚੌਥਾ ਅਕਿਊਜ਼ਰ ਜਿਹੜਾ ਆ ਉਹ ਪੇਸ਼ ਹੋਇਆ ਕੋਰਟ ਦੇ ਵਿੱਚ। ਉਹ ਤੋਂ ਬਾਅਦ ਜਿਹੜਾ ਕੇਸ ਅਰੈਸਟ ਕਰ ਦਿੱਤਾ ਗਿਆ ਵੀ ਕਿਸ ਤਰ੍ਹਾਂ ਜਿਹੜੇ ਘੱਟ ਉਮਰ ਦੀਆਂ ਬੱਚੀਆਂ ਨੂੰ ਉੱਥੇ ਲਿਜਾਇਆ ਜਾਂਦਾ ਸੀ ਤੇ ਵੱਖ-ਵੱਖ ਲੋਕਾਂ ਨੂੰ ਉਹਨਾਂ ਨੂੰ ਪੇਸ਼ ਕੀਤਾ ਜਾਂਦਾ ਸੀ। ਸੋ ਜੈਫਰੀ ਜਿਹੜਾ ਐਸਪਟੇਨ ਸੀਗਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਬਹੁਤ ਹੀ ਤਾਕਤਵਰ ਬੰਦਾ ਸੀ ਜਿਹਦੇ ਕੋਲ ਵੱਖ-ਵੱਖ ਤਰ੍ਹਾਂ ਦੇ ਲੀਡਰ, ਚਾਹੇ ਉਹ ਪੋਲੀਟੀਕਲ ਲੀਡਰ ਆ ਚਾਹੇ ਉਹ ਵੱਖ-ਵੱਖ ਕੰਪਨੀਆਂ ਦੇ CEO ਆ, ਉਹਦੇ ਜਿਹੜਾ ਮਹਿਲ ਆ ਉੱਥੇ ਜਾਂਦੇ ਰਹਿੰਦੇ ਸੀ। ਸੋ ਇਹ ਜਿਹੜੀ ਉਹਦੀ ਸਹਾਇਕ ਆ ਮੈਕਸਵੈਲ, ਜੈਫਰੀ ਨੇ ਤਾਂ ਆਪ ਕਈ ਤਾਂ ਹੁਣ ਇਹ ਕਹਿੰਦੇ ਆ ਵੀ ਉਸਨੇ ਸੁਸਾਈਡ ਕਰ ਲਿਆ ਸੀ ਜੇਲ੍ਹ ਦੇ ਵਿੱਚ, ਕਈ ਕਹਿੰਦੇ ਕਿਸੇ ਨੂੰ ਮਾਰ ਦਿੱਤਾ ਗਿਆ। ਪਰ ਜਿਹੜੀ ਉਹਦੀ ਸਹਾਇਕ ਆ ਇਹ ਗਿਸਲੇਨ ਮੈਕਸਵੈਲ, ਇਹ ਜਿਹੜੇ ਸਾਰੇ ਕੇਸਸ ਆ ਉਹ 1994 ਤੋਂ ਲੈ ਕੇ 2004 ਤੱਕ ਜਿਹੜੇ ਕੇਸ ਆ ਜਿਨ੍ਹਾਂ ਦੇ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚੀਆਂ ਨੂੰ ਜਿਹੜਾ ਉੱਥੇ ਉਹ ਇੱਕ ਤਰ੍ਹਾਂ ਨਾਲ ਗਲਤ ਜਿਹੜੀ ਸਲਾਹ ਦੇ ਕੇ ਲੈ ਜਾਂਦੀ ਸੀ ਤੇ ਗਲਤ ਤਰੀਕੇ ਨਾਲ ਉੱਥੇ ਉਹਨਾਂ ਨੂੰ ਵਰਤਿਆ ਜਾਂਦਾ ਸੀ। ਤੇ ਬੜੇ ਨਾਮ ਉਹਨਾਂ ਦੇ ਵਿੱਚ ਈਵਨ ਪ੍ਰੈਜ਼ੀਡੈਂਟ ਬਿਲ ਕਲਿੰਟਨ, ਪ੍ਰੈਜ਼ੀਡੈਂਟ ਡੋਨਲਡ ਟਰੰਪ, ਪ੍ਰਿੰਸ ਐਂਡਰਿਊ ਜਿਹੜੇ UK ਤੋਂ ਹੈਗੇ ਆ, ਇਹ ਸਾਰਿਆਂ ਦੇ ਨਾਮ ਉਸ ਜੈਫਰੀ ਵਾਲੇ ਮਾਮਲੇ ਦੇ ਵਿੱਚ ਆਉਂਦੇ ਹੈਗੇ ਆ। ਅੱਜ US ਦੀ ਸੁਪਰੀਮ ਕੋਰਟ ਨੇ ਇੱਕ ਵਾਰੀ ਫਿਰ
ਟੈਕਸਸ ਦਾ ਜਿਹੜਾ ਅਬੋਰਸ਼ਨ ਲਾ ਆ ਉਸ ਨੂੰ ਬਲੌਕ ਕਰ ਦਿੱਤਾ ਹੈਗਾ ਆ। ਉਹ ਕਹਿੰਦੇ ਵੀ ਜਿਹੜਾ ਟੈਕਸਸ ਵਾਲਿਆਂ ਨੇ ਇਹ ਲਾਅ ਲਾਇਆ ਹੈਗਾ, ਬਣਾਇਆ ਹੈਗਾ, ਉਹਦੇ ਅਗੇਂਸਟ ਅਸੀਂ ਨਹੀਂ ਜਾਵਾਂਗੇ। ਅਗਲੀ ਖਬਰ ਵੱਲ ਚਲੀਏ। 120 ਮਿਲੀਅਨ ਸਾਲ ਪੁਰਾਣੇ ਜਿਹੜੇ ਫੁੱਟਪ੍ਰਿੰਟ ਡਾਇਨਾਸੌਰਸ ਦੇ ਪ੍ਰਾਪਤ ਹੋਏ ਹੈਗੇ ਆ। ਪੈਲੇਂਟੋਲੋਜਿਸਟਸ ਨੇ ਸਪੇਨ ਦੇ ਵਿੱਚ ਵੱਖ-ਵੱਖ 2 ਡਿਫਰੈਂਟ ਤਰ੍ਹਾਂ ਦੇ ਫੋਸਲ ਜਿਹੜੇ ਡਾਇਨਾਸੌਰ ਫੁੱਟਪ੍ਰਿੰਟਸ ਰਿਸੀਵ ਕੀਤੇ ਹੈਗੇ ਆ, ਲੱਭੇ ਹੈਗੇ ਆ, ਜਿਨ੍ਹਾਂ ਦੇ ਵਿੱਚ ਪਤਾ ਲੱਗਿਆ ਵੀ ਉਹ ਡਾਇਨਾਸੌਰ ਜਿਹੜੇ ਆ ਕਾਫੀ ਉਹਨਾਂ ਦੀ ਸਾਈਜ਼ ਸੀਗਾ। ਦੇਖੋ ਵੀ ਕਿੰਨੇ ਜ਼ਿਆਦਾ ਜਿਹੜੇ ਆ ਓਲਡ ਇਹ ਰਿਸਰਚ ਕਰਕੇ ਲੱਭੇ ਗਏ ਹੈਗੇ ਆ। ਕਹਿੰਦੇ ਪਈ ਡਾਇਨਾਸੌਰਸ ਦੀ ਜਿਹੜੀ ਲੈਂਥ ਸੀ ਉਹ 6 ਤੋਂ ਲੈ ਕੇ 6.5 ਫੁੱਟ ਤੱਕ ਜਿਹੜੀ ਟਾਲ, ਤੇ 13 ਫੁੱਟ ਤੋਂ ਲੈ ਕੇ 16 ਫੁੱਟ ਤੱਕ ਉਹਦੇ ਨੱਕ ਤੋਂ ਲੈ ਕੇ ਪੂਛ ਤੱਕ ਉਹਨਾਂ ਦੀ ਜਿਹੜੀ ਲੰਬਾਈ ਸੀ। ਤੇ ਉਹਨਾਂ ਦੇ ਜਿਹੜਾ ਹੈਗਾ ਆ ਉਚਾਈ ਵੀ 8.5 ਫੁੱਟ ਤੱਕ ਸੀਗੀ। ਸੋ ਬਹੁਤ ਹੀ ਵੱਡੇ ਸਾਈਜ਼ ਦੇ ਜਿਹੜੇ ਇਹ ਡਾਇਨਾਸੌਰਸ ਸੀਗੇ। ਉਹਨਾਂ ਦੇ ਜਿਹੜੇ ਫੁੱਟਪ੍ਰਿੰਟਸ ਆ ਇਹ ਅੱਜ ਪੈਲੇਂਟੋਲੋਜਿਸਟ ਸਪੇਨ ਦੇ ਵਿੱਚ ਆ, ਉਹਨਾਂ ਨੇ ਲੱਭੇ ਹੈਗੇ ਆ। ਤੇ ਜੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਅੱਜ ਜਿਹੜੀ ਸਟਾਕ ਮਾਰਕੀਟ ਆ ਉਹ ਇੱਕ ਵਾਰੀ ਫੇਰ ਉਹਦੇ ਵਿੱਚ ਕਾਫੀ ਉਛਾਲ ਆਇਆ ਹੈਗਾ ਆ। ਡਾਓ ਜੋਨ ਇੰਡਸਟਰੀਅਲ ਜਿਹੜੀ ਆ ਲਗਭਗ 0.60% ਇਨਕਰੀਜ਼ ਹੋਈ ਆ, ਕਲੋਜ਼ ਹੋਈ ਹੈਗੀ ਆ 35,970 ਤੇ 216 ਪੁਆਇੰਟ ਅੱਪ ਗਈ ਆ। ਨੈਸਡੈਕ ਜਿਹੜਾ ਆ ਉਹ 15,630 ਤੇ ਕਲੋਜ਼ ਹੋਇਆ ਤੇ ਅੱਪ ਗਿਆ ਆ 113 ਪੁਆਇੰਟ ਤੇ। ਇਸੇ ਤਰ੍ਹਾਂ S&P ਇੰਡੈਕਸ ਜਿਹੜਾ ਆ ਉਹ ਕਲੋਜ਼ ਹੋਇਆ 4,457 ਤੇ ਅੱਪ ਗਿਆ 0.95 ਪੁਆਇੰਟਸ ਦੇ ਉੱਤੇ। ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੰਡੀਆ ਦਾ ਰੁਪਈਆ ਇੱਕ ਵਾਰੀ ਫਿਰ ਲੁੜਕ ਰਿਹਾ ਆ। ਇੱਕ $US ਦੀ ਕੀਮਤ ਇੰਡੀਆ ਦੇ 75 ਰੁਪਏ ਤੇ 79 ਪੈਸੇ ਦੇ ਬਰਾਬਰ ਹੋ ਗਈ ਆ। ਇੱਕ $US ਦੀ ਕੀਮਤ ਕੈਨੇਡਾ ਦੇ $1 ਤੇ 27 ਸੈਂਟ ਦੇ ਬਰਾਬਰ ਹੋ ਗਈ ਆ। ਤੇ ਇੱਥੇ ਹੀ ਸਾਡਾ ਖਬਰਾਂ ਦਾ ਸਮਾਂ ਸਮਾਪਤ ਹੁੰਦਾ ਹੈ। ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੇ ਜਾਈਏ, ਸ਼ਨਿਚਰਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ 10:30 ਵਜੇ ਤਾਈਂ ਜਿਹੜਾ ਕੈਲੀਫੋਰਨੀਆ ਦਾ ਟਾਈਮ ਆ, ਸਾਡੇ ਨਾਲ ਅਟਾਰਨੀ ਜੇ ਟਿਰਕੀਆਣਾ ਸਾਹਿਬ ਜੁੜਦੇ ਆ। ਉਹਦੇ ਵਿੱਚ ਜੋ ਕੁਝ ਪਿਛਲੇ ਹਫ਼ਤੇ ਦੇ ਵਿੱਚ, ਇਸ ਹਫ਼ਤੇ ਦੇ ਦੌਰਾਨ ਇਮੀਗ੍ਰੇਸ਼ਨ ਦੀ ਅਪਡੇਟਸ ਹੋਈ ਆ, ਉਹ ਆਪਣੇ ਨਾਲ ਵਿਚਾਰ ਸਾਂਝੇ ਕਰਦੇ ਆ। ਪਲੱਸ ਜਿਹੜੇ ਸਰੋਤੇ ਆ ਉਹਨਾਂ ਦੀਆਂ ਕਾਲਾਂ ਵੀ ਲਈਆਂ ਜਾਂਦੀਆਂ। ਸੋ ਤੁਸੀਂ ਸਵੇਰੇ ਸ਼ਨਿਚਰਵਾਰ ਨੂੰ 9 ਵਜੇ ਤੋਂ ਲੈ ਕੇ 10 ਵਜੇ ਤਾਈਂ ਕੈਲੀਫੋਰਨੀਆ ਸਮੇਂ ਦੇ ਮੁਤਾਬਕ 10-10:30 ਵਜੇ ਤਾਈਂ ਕਾਲ ਕਰਕੇ ਆਪਣੇ ਜਿਹੜੇ ਆਨਸਰਸ ਆ ਉਹ ਪ੍ਰਾਪਤ ਕਰ ਸਕਦੇ ਹੋ। ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।